ਅੱਗੇ ਬੜੀ ਵੱਡੀ ਗੱਲ ਕਰ ਰਹੇ ਨੇ ਕਿ ਤਾਜ਼ੀ ਤਬਾ ਤੇ ਇਸ਼ਕ ਅਸਵਾਰ ਕਰਕੇ, ਤਾਜ਼ੀ ਤਬਾ ਤੇ ਇਸ਼ਕ ਅਸਵਾਰ ਕਰਕੇ ਖੱਬੀ ਝਾੜ ਮੈਦਾਨ ਵਿੱਚ ਛੋੜਿਆ ਈ। ਤਾਜ਼ੀ ਘੋੜੇ ਦੀ ਇੱਕ ਆਲਾ ਨਸਲ, ਉਹ ਘੋੜਾ ਜਿਹੜਾ ਬੜਾ ਤੇਜ਼ ਹੁੰਦਾ ਹੈ। ਤਾਜ਼ੀ ਤਬਾ ਯਾਨੀ ਜਿਹੜੀ ਤਬੀਅਤ ਹੈ, ਇਹ ਜਿਹੜੀ ਤਾਜ਼ੀ ਘੋੜੇ ਦੀ ਤਰ੍ਹਾਂ ਤੇਜ਼ ਤਬੀਅਤ ਹੈ, ਇਹਦੇ ਉੱਤੇ, ਇਸ ਘੋੜੇ ਦੇ ਉੱਤੇ ਅਸਾਂ ਇਸ਼ਕ ਨੂੰ ਬਿਠਾਇਆ ਹੈ, ਇਸ਼ਕ ਨੂੰ ਇਹਦੇ ਉੱਤੇ ਅਸਵਾਰ ਕੀਤਾ ਹੈ। ਇਹ ਡੱਬਾ ਇਸ ਵਜੂਦ ਕਲੂਬ ਵਾਲਾ ਅਸਾਂ ਲਾ ਸਿਰਪੋਸ਼ ਅਖੋੜਿਆ ਹੀ। ਸਿਰਪੋਸ਼ ਹੁੰਦਾ ਹੈ ਕਿ ਜਿਹੜਾ ਇੱਕ ਕਪੜਾ ਜਿਸ ਨਾਲ ਕੋਈ ਸ਼ਾਇਦ ਢੱਕੀ ਹੋਈ ਹੋਵੇ, ਕਿ ਡੱਬਾ ਇਸ ਵਜੂਦ ਕਲੂਬ ਵਾਲਾ, ਕਿ ਇਹ ਜਿਹੜਾ ਇਨਸਾਨ ਦਾ ਵਜੂਦ ਹੈ, ਜਿਸਮ ਹੈ, ਇਹਦੇ ਵਿੱਚ ਇੱਕ ਜਿਹੜਾ ਡੱਬਾ ਹੈ, ਦਿਲ ਵਾਲਾ ਡੱਬਾ, ਜਿਹੜਾ ਦਿਲ ਦਾ ਡੱਬਾ ਹੈ, ਉਸ ਦੇ ਉੱਤੋਂ ਅਸੀਂ ਕਪੜਾ ਲਾ ਕੇ ਉਸ ਨੂੰ ਅਖੋੜ ਦਿੱਤਾ ਹੈ, ਉਹਨੂੰ ਖੋਲ ਦਿੱਤਾ ਹੈ। ਨਾਜ਼ਰੀਨ, ਪੇਸ਼ੇ ਖਿਦਮਤ ਹੈ ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ 5ਵੀਂ ਕਿਸ਼ਤ। ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ, ਪਹਿਲਾਂ ਰੱਬ ਦਾ ਨਾਮ ਤਿਹਾਈਏ ਜੀ, ਫਿਰ ਨਬੀ ਰਸੂਲ ਪੈਗੰਬਰਾਂ ਨੂੰ ਦਮ ਦਮ ਦਰੂਦ ਪਹੁੰਚਾਈਏ ਜੀ। ਵਾਰਿਸ ਸ਼ਾਹ ਲਿਖਦੇ ਨੇ ਕਿ ਜਦੋਂ ਇਸ਼ਕ ਦੇ ਕੰਮ ਨੂੰ ਹੱਥ ਪਾਈਏ, ਇਸ਼ਕ ਉਹੀ ਜਿਹੜਾ ਪਿਛਲੀਆਂ ਕਿਸ਼ਤਾਂ ਵਿੱਚ ਗੱਲ ਹੋ ਚੁੱਕੀ ਹੈ ਕਿ ਰੱਬ ਦਾ ਆਪਣੀ ਮਖਲੂਕ ਨਾਲ ਤਾਲੁਕ, ਰੱਬ ਦਾ ਆਪਣੇ ਹਬੀਬ ਨਾਲ ਤਾਲੁਕ ਤੇ ਮਖਲੂਕ ਦਾ ਆਪਣੇ ਰੱਬ ਨਾਲ ਤਾਲੁਕ ਇਸ਼ਕ ਹੈ। ਤੇ ਜਦੋਂ ਰੱਬ ਤੇ ਉਹਦੇ ਮਖਲੂਕ ਦੀ ਗੱਲ ਹੋ ਰਹੀ ਹੋਵੇ ਤੇ ਸਭ ਤੋਂ ਪਹਿਲੇ ਰੱਬ ਸੋਹਣੇ ਨੂੰ ਯਾਦ ਕਰੀਏ, ਉਸ ਦਾ ਨਾਮ ਸੋਰੀਏ। ਉਸ ਤੋਂ ਪਿੱਛੇ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਦੂਜਿਆਂ ਪੈਗੰਬਰਾਂ ਉੱਤੇ ਦਰੂਦ ਪਾਕ ਪੜ੍ਹੀਏ। ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ, ਐਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜਿਬ ਸੋਹਣੀ ਨਾਲ ਸੁਣਾਈਏ ਜੀ। ਕਿ ਸਾਡਿਆਂ ਯਾਰਾਂ ਨੇ ਆ ਕੇ ਇਹ ਸਵਾਲ ਕੀਤਾ ਕਿ ਜਿਹੜਾ ਹੀਰ ਦਾ ਕਿੱਸਾ ਹੈ, ਇਸ ਨੂੰ ਨਵੇਂ ਸਿਰੇ ਤੋਂ ਬਣਾਈਏ। ਤੇ ਇੱਥੇ ਗੱਲ ਵੀ ਸਾਬਤ ਹੁੰਦੀ ਹੈ ਕਿ ਪੀਰ ਵਾਰਿਸ ਸ਼ਾਹ ਤੋਂ ਪਹਿਲਾਂ ਇਹ ਕਿੱਸਾ ਲਿਖਿਆ ਜਾ ਚੁੱਕਿਆ ਹੈ। ਹਿਰਸ ਤੋੜ ਕੇ ਬੂਦ ਨਾਬੂਦ ਵਾਲੀ, ਹਿਰਸ ਤੋੜ ਕੇ ਬੂਦ ਨਾਬੂਦ ਵਾਲੀ, ਦਰਜਾ ਆਪ ਫਨਾ ਦਾ ਪਾਈਏ ਜੀ। ਹਿਰਸ ਤੋੜ ਕੇ ਬੂਦ ਨਾਬੂਦ ਵਾਲੀ ਯਾਨੀ ਕਿ ਦੁਨੀਆ ਤੇ ਰਾਣ ਜਾਂ ਦੁਨੀਆ ਤੋਂ ਮਿਟ ਜਾਣ ਦਾ ਲਾਲਚ ਛੱਡ ਕੇ ਦਰਜਾ ਆਪ ਫਨਾ ਦਾ ਪਾਈਏ ਜੀ, ਕਿ ਆਪ ਹੀ ਆਪਣੇ ਰੱਬ ਦੀ ਜ਼ਾਤ ਵਿੱਚ ਫਨਾ ਹੋ ਜਾਈਏ। ਇਸ ਬਹਿਸ ਨੂੰ ਪਵੀਏ ਨਹੀਂ ਕਿ ਅਸੀਂ ਰਹਿਣਾ ਹੈ ਜਾਂ ਨਹੀਂ ਰਹਿਣਾ, ਇਸ ਦੁਨੀਆ ਤੇ ਸਾਡਾ ਨਾਂ ਰਹਿਣਾ ਹੈ ਜਾਂ ਨਹੀਂ ਰਹਿਣਾ। ਇਸ ਗੱਲ ਨੂੰ, ਇਸ ਝਗੜੇ ਨੂੰ ਇੱਕ ਪਾਸੇ ਛੱਡ ਕੇ ਆਪ ਹੀ ਫਨਾ ਦੇ ਦਰਜੇ ਤੇ, ਫਨਾ ਜਿਵੇਂ ਕਿ ਫਨਾ ਫਿਰ ਸ਼ੈਖ ਹੁੰਦਾ ਹੈ, ਫਨਾ ਫਿੱਲਾ ਹੁੰਦਾ ਹੈ, ਆਪ ਹੀ ਆਪਣੀ ਹੱਥੀਂ ਫਨਾ ਫਿੱਲਾ ਦੀ ਮੰਜ਼ਿਲ ਤੇ ਅੱਪੜ ਜਾਈਏ। ਤਦੋਂ ਸ਼ੇਰ ਦੀ ਸ਼ਾਇਰੀ ਵੱਲ ਹੋਵੇ, ਤਦੋਂ ਸ਼ੇਰ ਦੀ ਸ਼ਾਇਰੀ ਵੱਲ ਹੋਵੇ, ਜਦੋਂ ਇਜ਼ਨ ਹਜ਼ੂਰ ਤੋਂ ਪਾਈਏ ਜੀ। ਵੱਲ ਹੋਵੇ, ਠੀਕ ਹੋਵੇ, ਦਰੁਸਤ ਹੋਵੇ, ਕਿ ਸ਼ੇਰ ਤੇ ਸ਼ਾਇਰੀ ਉਦੋਂ ਹੀ ਠੀਕ ਹੋ ਸਕਦੀ ਹੈ ਕਿ ਜਦੋਂ ਹਜ਼ੂਰੋਂ ਇਜ਼ਨ ਮਿਲੇ, ਯਾਨੀ ਰੱਬ ਸੱਚੇ ਵੱਲੋਂ ਹੁਕਮ ਹੋਵੇ, ਰੱਬ ਸੱਚੇ ਵੱਲੋਂ ਇਜਾਜ਼ਤ ਹੋਵੇ, ਫੇਰ ਹੀ ਸ਼ੇਰ ਵੀ ਦਰੁਸਤ ਹੁੰਦਾ ਹੈ ਤੇ ਸ਼ਾਇਰੀ ਵੀ ਠੀਕ ਹੁੰਦੀ ਹੈ। ਪੱਲੇ ਦੌਲਤਾਂ ਹੋਣ ਤਾਂ ਵੰਡ ਦਈਏ, ਪੱਲੇ ਦੌਲਤਾਂ ਹੋਣ ਤਾਂ ਵੰਡ ਦਈਏ, ਗੰਢੀ ਛੋੜੀਏ ਨਾ ਸਦਾਈਏ ਜੀ। ਕਿ ਇਨਸਾਨ ਦੇ ਕੋਲ ਕੋਈ ਵੀ ਦੌਲਤ ਹੋਵੇ, ਕਿਸੇ ਵੀ ਕਿਸਮ ਦੀ ਦੌਲਤ ਹੋਵੇ, ਇਲਮ ਦੀ ਦੌਲਤ ਹੋਵੇ, ਮਾਲ ਦੀ ਦੌਲਤ ਹੋਵੇ, ਹੁਨਰ ਦੀ ਦੌਲਤ ਹੋਵੇ, ਅਕਲ ਦੀ ਦੌਲਤ ਹੋਵੇ, ਉਸ ਨੂੰ ਵੰਡ ਦੇਣਾ ਚਾਹੀਦਾ। ਗੰਢੀ ਛੋੜੀਏ ਨਾ ਸਦਾ, ਜੇਬ ਕੁਤਰੇ, ਗੰਢ ਆਖਦੇ ਨੇ ਜੇਬ ਨੂੰ, ਜੇਬ ਕੁਤਰੇ ਨਾ ਸਦਾਈਏ। ਦੌਲਤਾਂ ਜਿਹੜੀਆਂ ਵੀ ਰੱਬ ਦੇਵੇ, ਉਸ ਨੂੰ ਰੱਬ ਦੀ ਮਖਲੂਕ ਵਿੱਚ ਤਕਸੀਮ ਕਰ ਦੇਣਾ ਚਾਹੀਦਾ ਹੈ। ਤੇ ਦੌਲਤ, ਜਿਵੇਂ ਪਿੱਛੇ ਵੀ ਇਹ ਬਾਤ ਆ ਚੁੱਕੀ ਹੈ ਕਿ ਦੌਲਤ ਸਿਰਫ ਪੈਸੇ ਦੀ ਦੌਲਤ ਨਹੀਂ ਹੁੰਦੀ, ਦੌਲਤ ਅਕਲ ਦੀ ਵੀ ਹੁੰਦੀ ਹੈ, ਦੌਲਤ ਇਲਮ ਦੀ ਵੀ ਹੁੰਦੀ ਹੈ, ਦੌਲਤ ਫਨ ਦੀ ਵੀ ਹੁੰਦੀ ਹੈ, ਦੌਲਤ ਹੁਨਰ ਦੀ ਵੀ ਹੁੰਦੀ ਹੈ। ਬੁਲਬੁਲ ਹੋ ਕੇ ਚਹਿਕੀਏ ਬਾਗ ਅੰਦਰ, ਬੁਲਬੁਲ ਹੋ ਕੇ ਚਹਿਕੀਏ ਬਾਗ ਅੰਦਰ, ਸੁਖਨ ਰਮਜ਼ ਦੇ ਨਾਲ ਅਲਾਈਏ ਜੀ। ਕਿ ਇਸ ਜਹਾਨ ਦੇ ਬਾਗ ਵਿੱਚ
ਉਸ ਬੁਲਬੁਲ ਦੀ ਤਰ੍ਹਾਂ ਸੋਹਣਾ ਬੋਲੀਏ, ਸੋਹਣੀਆਂ ਗੱਲਾਂ ਕਰੀਏ, ਸੁਖਨ ਰਮਜ਼ ਦੇ ਨਾਲ ਅਲਾਈਏ ਜੀ। ਗੱਲ ਕਰੀਏ ਤੇ ਉਹਦੇ ਵਿੱਚ ਵਜ਼ਨ ਹੋਵੇ, ਉਹਦੇ ਵਿੱਚ ਮਤਲਬ ਹੋਵੇ। ਫਜ਼ੂਲ ਗੱਲਾਂ ਨਾ ਕਰੀਏ, ਉਸ ਫਜ਼ੂਲ ਗੱਲ ਕਰਨ ਨਾਲੋਂ ਚੁੱਪ ਬਿਹਤਰ ਹੈ। ਕਾਵਾਂ ਵਾਂਗ ਉਡਾਰ ਬਨੇਰਿਆਂ ਦੀ, ਕਾਵਾਂ ਵਾਂਗ ਉਡਾਰ ਬਨੇਰਿਆਂ ਦੀ, ਐਵੇਂ ਕੂੜ ਨਾ ਮਗਜ਼ ਖਪਾਈਏ ਜੀ। ਕਿ ਐਵੇਂ ਕਾਵਾਂ ਅਰ ਬਨੇਰਿਆਂ 'ਤੇ ਬਹਿ ਕੇ ਕਾਂ ਲਾਉਣ ਦਾ ਕੀ ਫਾਇਦਾ ਹੈ ਕਿ ਸੁਣਨ ਵਾਲੇ ਵੀ ਬਿਜ਼ਾਰ ਹੋਣ ਤੇ ਕਿਸੇ ਨੂੰ ਕੋਈ ਸਮਝ ਵੀ ਨਾ ਆਵੇ। ਅੰਜੇ ਕਾਂ ਕਰਦਿਆਂ ਰਹਿਣੇ ਦਾ ਕੋਈ ਫਾਇਦਾ ਨਹੀਂ। ਕਾਵਾਂ ਅਰ ਕਾਂ ਨਹੀਂ ਕਰਨੀ ਚਾਹੀਦੀ, ਬਲਕਿ ਬੁਲਬੁਲ ਅਰ ਸੋਹਣੀ ਆਵਾਜ਼ ਨਾਲ ਗੱਲ ਕਰਨੀ ਚਾਹੀਦੀ ਏ। ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ, ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ, ਐਵੇਂ ਸ਼ੇਰ ਨੂੰ ਲੀਕ ਨਾ ਲਾਈਏ ਜੀ। ਲੀਕ ਬਦਨਾਮੀ, ਕਿ ਇੰਜੇ ਕਾਲੇ ਬੱਗੇ ਕਾਗਜ਼ ਕਰਕੇ ਲਿਖ ਕੇ ਫਜ਼ੂਲ, ਜਿਨ੍ਹਾਂ ਵਿੱਚ ਕੋਈ ਮਾਨਾ ਨਾ ਹੋਵੇ, ਜਿਨ੍ਹਾਂ ਵਿੱਚ ਕੋਈ ਗੱਲ ਨਾ ਹੋਵੇ, ਅੰਜੇ ਕਾਗਜ਼ ਕਾਲੇ ਕਰਕੇ ਤੇ ਸ਼ੇਰ ਨੂੰ ਵੀ ਯਾਨੀ ਸ਼ਾਇਰੀ ਨੂੰ ਵੀ ਬਦਨਾਮ ਨਾ ਕਰੀਏ। ਜੇ ਲਿਖੀਏ ਤੇ ਸੋਹਣਾ ਲਿਖੀਏ ਤੇ ਗੱਲ ਮਤਲਬ ਨਾਲ ਲਿਖੀਏ। ਲਟਕਦਾਰ ਰੰਗੀਲੜਾ ਸ਼ੇਰ ਕਰਕੇ, ਲਟਕਦਾਰ ਰੰਗੀਲੜਾ ਸ਼ੇਰ ਕਰਕੇ, ਚਿਟਕ ਆਮ ਤੇ ਖਾਸ ਨੂੰ ਲਾਈਏ ਜੀ। ਇੱਥੇ ਹੁਣ ਵਾਰਿਸ ਸ਼ਾਹ ਆਪਣੀ ਗੱਲ ਪੈ ਕਰਦੇ ਨੇ ਕਿ ਜਿਹੜਾ ਉਹਨਾਂ ਢੰਗ ਵਰਤਿਆ ਹੈ ਆਪ, ਕਿ ਲਟਕਦਾਰ ਤੇ ਰੰਗੀਲੜਾ ਸ਼ੇਰ ਇੰਜ ਕੀਤਾ ਹੈ ਕਿ ਉਹਦੇ ਵਿੱਚ ਖਾਸਾਂ ਵਾਸਤੇ ਵੀ ਮਤਲਬ ਮੌਜੂਦ ਹੈ ਤੇ ਆਮਾਂ ਦੀ ਵੀ ਗੱਲ ਹੈ। ਜਿਹੜੇ ਦੁਨੀਆਦਾਰ, ਜਿਹੜੇ ਜ਼ਾਹਿਰੀ ਹੱਜ਼ ਉਠਾਉਣ ਵਾਲੇ ਲੋਕ ਨੇ, ਉਹਨਾਂ ਨੂੰ ਉਹਦੇ ਵਿੱਚ ਜ਼ਾਹਿਰੀ ਲਜ਼ਤ ਹੈ। ਕਿੱਸਾ ਗੋਈ ਜਿਹੜਾ ਉਹੀ ਹੀਰ ਤੇ ਰਾਂਝੇ ਦੇ ਇਸ਼ਕ ਦੀ ਗੱਲ ਹੈ ਕਿ ਉਹ ਜਿਹੜੇ ਸਾਡੇ ਜੇ ਉਤਲੀ ਸਤ੍ਹਾ ਦਾ ਇਲਮ ਰੱਖਣੇ ਵਾਲੇ ਜਾਂ ਘੱਟ ਦਿਮਾਗ ਰੱਖਣ ਵਾਲੇ ਹਨ, ਜਿਹੜੇ ਦੁਨੀਆ ਦੀਆਂ ਲਜ਼ਤਾਂ ਵਿੱਚ, ਉਹਨਾਂ ਨੂੰ ਉਹ ਦੁਨੀਆ ਦੀ ਲਜ਼ਤ ਵਾਲਾ ਢੰਗ ਜਿਹੜਾ ਹੈ ਇਸ ਕਿੱਸੇ ਦਾ ਕਿ ਜੀ ਉਹ ਇੱਕ ਹੀਰ ਹੈ, ਇੱਕ ਰਾਂਝਾ ਹੈ ਤੇ ਉਹ ਉਹਦੇ ਪਿੱਛੇ ਗਿਆ ਹੈ, ਉਹ ਬੇਲੇ ਵਿੱਚ ਝੂਟੇ ਲੈ ਰਹੇ ਨੇ ਤੇ ਉਹ ਮੁਹੱਬਤਾਂ ਕਰ ਰਹੇ ਨੇ। ਇੱਕ ਜ਼ਾਹਿਰੀ ਲਜ਼ਤ ਤੇ ਦੂਜੀ ਲਜ਼ਤ ਜਿਵੇਂ ਕਿੱਸਾ ਗੋਈ ਦੀ ਲਜ਼ਤ ਹੁੰਦੀ ਹੈ, ਉਹ ਲਜ਼ਤ ਕਰਕੇ ਤੇ ਚਿਟਕ ਆਮ ਤੇ ਖਾਸ ਨੂੰ ਲਾਈਏ ਜੀ। ਬਈ ਇੰਜ ਦੀ ਗੱਲ ਕਰੀਏ, ਇੰਜ ਦਾ ਸ਼ੇਰ ਵਾਰਿਸ ਸ਼ਾਹ ਦੇ ਨੇ ਕਿ ਮੈਂ ਕੀਤਾ ਹੈ ਕਿ ਜਿਹਦੇ ਵਿੱਚ ਆਮ ਬੰਦਾ ਉਸ ਨੂੰ ਵੀ ਲਜ਼ਤ ਆ ਰਹੀ ਹੈ ਤੇ ਜਿਹੜਾ ਖਾਸ ਹੈ ਉਸ ਨੂੰ ਉਹਦੇ ਵਿੱਚ ਰਮਜ਼ਾਂ ਵੀ ਨਜ਼ਰ ਆ ਰਹੀਆਂ ਨੇ। ਰਮਜ਼ਾਂ ਮਾਨਿਆਂ ਵਿੱਚ ਖੁਸ਼ਬੂ ਹੋਵੇ, ਰਮਜ਼ਾਂ ਮਾਨਿਆਂ ਵਿੱਚ ਖੁਸ਼ਬੂ ਹੋਵੇ, ਇਸ਼ਕ ਮੁਸ਼ਕ ਨੂੰ ਖੋਲ ਵਿਖਾਈਏ ਜੀ। ਕਿ ਗੱਲਾਂ ਵਿੱਚ ਮਾਨੇ ਹੋਣ, ਰਮਜ਼ਾਂ ਹੋਣ, ਉਹਦੇ ਵਿੱਚ ਰਾਜ਼ ਹੋਣ ਤੇ ਜਿਵੇਂ ਇਸ਼ਕ ਤੇ ਮੁਸ਼ਕ ਦੀ ਖੁਸ਼ਬੂ ਹੁੰਦੀ ਹੈ, ਕਿਉਂਕਿ ਇਹ ਮਕੂਲਾ ਮਸ਼ਹੂਰ ਹੈ ਕਿ ਇਸ਼ਕ ਮੁਸ਼ਕ ਛੁਪਾਇਆ ਨਹੀਂ ਛੁਪਦੇ, ਦੁਨੀਆ ਤੱਕ ਉਹਨਾਂ ਦੀ ਖੁਸ਼ਬੂ ਆਪਣੋਂ ਨਹੀਂ ਰਹਿੰਦੀ। ਤੇ ਗੱਲ ਵੀ ਇੰਜ ਦੀ ਕਰੀਏ ਕਿ ਉਹ ਇਸ਼ਕ ਮੁਸ਼ਕਾਰ ਜੱਗ ਤੇ ਧੁੰਮ ਜਾਵੇ। ਨਾਲ ਅਜਬ ਬਹਾਰ ਦੇ ਸ਼ੇਰ ਕਰਕੇ, ਨਾਲ ਅਜਬ ਬਹਾਰ ਦੇ ਸ਼ੇਰ ਕਰਕੇ, ਰਾਂਝੇ ਹੀਰ ਦਾ ਮੇਲ ਮਿਲਾਈਏ ਜੀ। ਯਾਰਾਂ ਨਾਲ ਮਜਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ। ਰਾਂਝੇ ਹੀਰ ਦੇ ਇਸ਼ਕ ਦੀ ਗੱਲ ਸੁੱਤੀ ਕਿ ਜਿਹੜਾ ਉਹ ਕਿੱਸਾ ਪਹਿਲੇ ਚੱਲਦਾ ਪਿਆ ਤੇ ਹੁਣ ਉਹ ਮਾਦੂਮ ਹੋ ਗਿਆ ਹੈ, ਥੋੜਾ ਉਹ ਮੰਜ਼ਰ ਤੋਂ ਹਟ ਗਿਆ ਹੈ। ਰਾਂਝੇ ਹੀਰ ਦੇ ਇਸ਼ਕ ਦੀ ਗੱਲ ਸੁੱਤੀ, ਨਵੇਂ ਸਿਰੇ ਤੋਂ ਫੇਰ ਜਗਾਈਏ ਜੀ। ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ, ਨਵੀਂ ਇਸ਼ਕ ਦੀ ਗੱਲ ਅਲਾਈਏ ਜੀ। ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ, ਨਵੀਂ ਇਸ਼ਕ ਦੀ ਗੱਲ ਹਲਾਈਏ ਜੀ। ਪੀਰ ਵਾਰਿਸ ਸ਼ਾਹ ਇਹ ਹੁਣ ਯਾਰਾਂ ਜਿਹੜਾ ਉਹਨਾਂ 'ਤੇ ਸਵਾਲ ਕੀਤਾ ਉਹਦੀ ਗੱਲ ਕਰ ਰਹੇ ਨੇ ਤੇ ਹੁਣ ਉਸ ਦਾ ਜਵਾਬ ਦੇ ਰਹੇ ਨੇ, ਆਪਣੇ ਯਾਰਾਂ ਨੂੰ ਜਵਾਬ ਦੇ ਰਹੇ ਨੇ ਕਿ ਹੁਕਮ ਮੰਨ ਕੇ ਸਜਣਾ ਪਿਆਰਿਆਂ ਦਾ, ਹੁਕਮ ਮੰਨ ਕੇ ਸਜਣਾ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਈ। ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ। ਬਹੁਤ ਜੀਵ ਦੇ ਵਿੱਚ ਤਦਬੀਰ ਕਰਕੇ, ਜੀਵ ਤੋਂ ਮੁਰਾਦ ਜੀ, ਦਿਲ, ਮਨ, ਬਹੁਤ ਜੀਵ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਫੋੜਿਆ ਈ। ਕਿ ਫਰਹਾਦ ਜਦੋਂ ਪਹਾੜ ਨੂੰ ਫੋੜਨ ਲੱਗਾ ਹੈ ਤੇ ਉਸ ਬੜੀ ਸੋਚ ਸਮਝ ਕੇ ਆਪਣੀ ਤਸੱਲੀ ਕਰਕੇ ਕਿ ਉਹਨੂੰ ਯਕੀਨ ਹੈ ਹੀ ਕਿ ਮੈਂ ਇਸ ਪਹਾੜ ਨੂੰ ਤੋੜ ਲੈਣਾ ਹੈ
ਤੇ ਉਸ ਤਾਂ ਹੀ ਉਸ ਨੂੰ ਫੋੜਿਆ, ਉਸ ਨੂੰ ਤੋੜਿਆ ਹੈ। ਸੱਭਾ ਵਿੰਨ ਕੇ ਜ਼ੇਬ ਬਣਾ ਦਿੱਤਾ, ਸੱਭਾ ਵਿੰਨ ਕੇ ਜ਼ੇਬ ਬਣਾ ਦਿੱਤਾ, ਜਿਹਾ ਇਤਰ ਗੁਲਾਬ ਨਚੋੜਿਆ ਈ। ਵਿੰਨਣਾ ਹੁੰਦਾ ਹੈ ਕਿ ਸੀ ਦੇਣਾ, ਪਰੋ ਦੇਣਾ, ਕਿ ਸਾਰੀ ਇਸ ਸ਼ਾਇਰੀ ਨੂੰ ਇੱਕ ਧਾਗੇ ਵਿੱਚ, ਇੱਕ ਲੜੀ 'ਚ ਇੰਜ ਪਰੋ ਕੇ ਇਸ ਨੂੰ ਇਤਨਾ ਖੂਬਸੂਰਤ ਬਣਾ ਦਿੱਤਾ ਹੈ ਕਿ ਜਿਵੇਂ ਗੁਲਾਬ ਦਾ ਇਤਰ ਨਚੋੜਿਆ ਹੋਵੇ। ਡੱਬਾ ਇਸ ਵਜੂਦ ਕਲੂਬ ਵਾਲਾ, ਡੱਬਾ ਇਸ ਵਜੂਦ ਕਲੂਬ ਵਾਲਾ, ਅਸਾਂ ਲਾ ਸਿਰਪੋਸ਼ ਅਖੋੜਿਆ ਈ। ਇਹ ਰਮਜ਼ ਵਾਲੀ ਗੱਲ ਹੈ। ਜਿਹੜਾ ਇਸ ਕਿੱਸੇ ਦਾ ਜਿਹੜਾ ਇੱਕ ਰੂਹਾਨੀ ਅੰਗ ਹੈ, ਇਹ ਉਸ ਦੀ ਗੱਲ ਹੈ ਕਿ ਡੱਬਾ ਇਸ ਵਜੂਦ ਕਲੂਬ ਵਾਲਾ, ਅਸਾਂ ਲਾ ਸਿਰਪੋਸ਼ ਅਖੋੜਿਆ ਈ। ਸਿਰਪੋਸ਼ ਹੁੰਦਾ ਹੈ ਕਿ ਜਿਹੜਾ ਇੱਕ ਕਪੜਾ ਜਿਸ ਨਾਲ ਕੋਈ ਸ਼ੈ ਢੱਕੀ ਹੋਈ ਹੋਵੇ, ਕਿ ਡੱਬਾ ਇਸ ਵਜੂਦ ਕਲੂਬ ਵਾਲਾ, ਕਿ ਇਹ ਜਿਹੜਾ ਇਨਸਾਨ ਦਾ ਵਜੂਦ ਹੈ, ਜਿਸਮ ਹੈ, ਇਹਦੇ ਵਿੱਚ ਇੱਕ ਜਿਹੜਾ ਡੱਬਾ ਹੈ, ਦਿਲ ਵਾਲਾ ਡੱਬਾ, ਜਿਹੜਾ ਦਿਲ ਦਾ ਡੱਬਾ ਹੈ, ਉਸ ਦੇ ਉੱਤੋਂ ਅਸੀਂ ਕਪੜਾ ਲਾ ਕੇ, ਕਿ ਦਿਲ ਖੁਦ ਇੱਕ ਦੁਨੀਆ ਹੈ। ਉਸ ਦੁਨੀਆ ਦਾ ਜਿਹੜਾ ਪਰਦਾ ਹੈ, ਜਿਹੜਾ ਇਨਸਾਨ ਉਸ ਦੁਨੀਆ ਨਹੀਂ ਵੇਖ ਸਕਦਾ। ਪੀਰ ਵਾਰਿਸ ਸ਼ਾਹ ਫਰਮਾ ਰਹੇ ਨੇ ਕਿ ਇਸ ਕਿੱਸੇ ਦੀ ਰਾਹੀਂ ਅਸਾਂ ਉਸ ਦੁਨੀਆ ਉੱਤੋਂ ਪਰਦਾ ਲਾ ਦਿੱਤਾ ਹੈ, ਕਿ ਬੰਦੇ ਨੂੰ ਉਸ ਦੁਨੀਆ ਦੀ ਸੈਰ ਕਰਾ ਦਿੱਤੀ ਹੈ। ਔਰ ਦਿਲ ਦੀ ਦੁਨੀਆ ਵੀ ਇੱਕ ਬੜੀ ਭਰਪੂਰ ਦੁਨੀਆ ਹੈ, ਕਿ ਜਿਵੇਂ ਸੁਲਤਾਨ ਬਾਹੂ ਸਾਹਿਬ ਫਰਮਾਉਂਦੇ ਨੇ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਵਿੱਚੇ ਹੀ ਝੇੜੇ, ਵਿੱਚੇ ਹੀ ਖੇੜੇ, ਵਿੱਚੇ ਹੀ ਵੰਝ ਮੁਹਾਣੇ, 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗਰ ਤਾਣੇ। 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗਰ ਤਾਣੇ, ਕਿ 14 ਤਬਕ ਜਿਹੜੇ ਨੇ ਇੱਕ ਤੰਬੂ ਦੀ ਤਰ੍ਹਾਂ ਇਸ ਦਿਲ ਦੇ ਅੰਦਰ ਤਾਣੇ ਹਨ। ਇਸ ਦਿਲ ਦੀ ਇਤਨੀ ਵੱਡੀ ਦੁਨੀਆ ਹੈ, ਤੇ ਇਸ ਦੁਨੀਆ ਦੀ ਸੈਰ, ਜਿਹੜਾ ਇਸ ਦਿਲ ਦੀ ਦੁਨੀਆ ਦੀ ਸੈਰ ਹੈ, ਉਹ ਰੱਬ ਦੇ ਆਸ਼ਿਕ ਹੀ ਕਰਦੇ ਨੇ। ਔਰ ਜਿਸ ਵੇਲੇ ਉਹ ਇਸ ਸੈਰ ਨੂੰ ਟੁਰ ਪਾਉਂਦੇ ਨੇ, ਤੇ ਉਹਨਾਂ ਦੇ ਸਾਹਮਣੇ ਫਿਰ ਕਈ ਰਸਤੇ ਤੇ ਕਈ ਬਹਾਰਾਂ ਜਿਹੜੀਆਂ ਨੇ ਉਹਨਾਂ ਦਾ ਇਸਤਕਬਾਲ ਕਰਦੀਆਂ ਨੇ। ਕੋਈ ਦਗਾ ਨਹੀਂ ਕੀਤਾ ਵਾਂਗ ਚੋਰਾਂ, ਕੋਈ ਦਗਾ ਨਹੀਂ ਕੀਤਾ ਵਾਂਗ ਚੋਰਾਂ, ਦਿਨ ਦੀਵਿਆਂ ਜੰਦਰਾ ਤਰੋੜਿਆ ਈ। ਕਿ ਅਸਾਂ ਇਹ ਸ਼ਾਇਰੀ ਕਰਦੇ ਹੋਇਆਂ ਕੋਈ ਚੋਰਾਂ ਆਰ ਅਸਾਂ ਕਿਸੇ ਦਾ ਕੋਈ ਕਲਾਮ ਚੋਰੀ ਨਹੀਂ ਕੀਤਾ, ਕਿਸੇ ਦਾ ਕੋਈ ਫਿਕਰਾ ਚੋਰੀ ਨਹੀਂ ਕੀਤਾ, ਕਿਸੇ ਦੀ ਬਹਿਰ ਚੋਰੀ ਨਹੀਂ ਕੀਤੀ, ਕਿਸੇ ਦਾ ਕਾਫੀਆ ਚੋਰੀ ਨਹੀਂ ਕੀਤਾ। ਦਿਨ ਦੀਵਿਆਂ ਜੰਦਰਾ ਤਰੋੜੇ, ਸੂਰਜ ਦੀ ਰੋਸ਼ਨੀ ਵਿੱਚ ਦਿਨ ਦਿਹਾੜੇ ਇਹ ਜਿਹੜਾ ਇਸ ਦਿਲ ਦੀ ਦੁਨੀਆ ਦੇ ਦਰਵਾਜ਼ੇ ਉੱਤੇ ਜਿਹੜਾ ਜਿੰਦਰਾ ਲੱਗੋ ਹੋਇਆ, ਅਸਾਂ ਉਹ ਦਿਨ ਦਿਹਾੜੇ ਤਰੋੜਿਆ, ਕੋਈ ਚੋਰੀ ਨਹੀਂ ਕੀਤੀ। ਅੱਗੇ ਬੜੀ ਵੱਡੀ ਗੱਲ ਕਰ ਰਹੇ ਨੇ ਕਿ ਤਾਜ਼ੀ ਤਬਾ ਤੇ ਇਸ਼ਕ ਅਸਵਾਰ ਕਰਕੇ, ਤਾਜ਼ੀ ਤਬਾ ਤੇ ਇਸ਼ਕ ਅਸਵਾਰ ਕਰਕੇ, ਖੱਬੀ ਝਾੜ ਮੈਦਾਨ ਵਿੱਚ ਛੋੜਿਆ ਈ। ਤਾਜ਼ੀ ਘੋੜੇ ਦੀ ਇੱਕ ਆਲਾ ਨਸਲ, ਉਹ ਘੋੜਾ ਜਿਹੜਾ ਬੜਾ ਤੇਜ਼ ਹੁੰਦਾ ਹੈ। ਤਾਜ਼ੀ ਤਬਾ ਯਾਨੀ ਜਿਹੜੀ ਤਬੀਅਤ ਹੈ, ਇਹ ਜਿਹੜੀ ਤਾਜ਼ੀ ਘੋੜੇ ਦੀ ਤਰ੍ਹਾਂ ਤੇਜ਼ ਤਬੀਅਤ ਹੈ, ਇਹਦੇ ਉੱਤੇ, ਇਸ ਘੋੜੇ ਦੇ ਉੱਤੇ ਅਸਾਂ ਇਸ਼ਕ ਨੂੰ ਬਿਠਾਇਆ ਹੈ, ਇਸ਼ਕ ਨੂੰ ਇਹਦੇ ਉੱਤੇ ਅਸਵਾਰ ਕੀਤਾ ਹੈ, ਤੇ ਖੱਬੀ ਝਾੜ ਮੈਦਾਨ ਵਿੱਚ ਛੋੜਿਆ ਈ। ਖੱਬੀ ਝਾੜਨਾ ਇਹ ਹੁੰਦਾ ਹੈ ਕਿ ਇੱਕ ਜਿਹੜਾ ਰਾਸਾਂ ਹੁੰਦੀਆਂ ਘੋੜੇ ਦੀਆਂ, ਸਾਡੀ ਰਹਿਤਲ ਵਿੱਚ ਉਸ ਨੂੰ ਕੜੀਆਲਾ ਆਖਦੇ ਨੇ। ਇੱਕ ਉਹ ਲੋਹੇ ਦਾ ਹੁੰਦਾ ਅਤੇ ਉਸ ਦੇ ਨਾਲ ਇੱਕ ਚਮੜੇ ਦੀਆਂ ਰਾਸਾਂ ਹੁੰਦੀਆਂ, ਵਾਗਾਂ ਹੁੰਦੀਆਂ ਜਿਹੜੀਆਂ ਸਵਾਰ ਦੇ ਹੱਥ ਵਿੱਚ ਆਉਂਦੀਆਂ। ਅਤੇ ਖੱਬੀ ਜਿਹੜੀ ਹੈ ਇਹ ਇੱਕ ਅਲੱਗ ਹੁੰਦਾ ਹੈ ਇਸ ਦਾ ਤਰੀਕਾ, ਕਿ ਰੱਸੀ ਜਿਹੜੀ ਹੁੰਦੀ ਉਹ ਲੈ ਕੇ ਘੋੜੇ ਦਾ ਜਿਹੜਾ ਥੱਲੇ ਵਾਲਾ ਹੋਠ ਹੁੰਦਾ ਹੈ, ਨਿਚਲਾ ਹੋਠ, ਉਸ ਹੋਠ ਨੂੰ ਉਸ ਰੱਸੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਉਸ ਨੂੰ ਬੰਨ੍ਹ ਕੇ ਤੇ ਸਵਾਰ ਜਿਹੜਾ ਹੈ ਉਹ ਆਪਣੇ ਹੱਥ ਵਿੱਚ ਕਰ ਲੈਂਦਾ ਹੈ, ਤੇ ਉੱਥੋਂ ਉਸ ਘੋੜੇ ਨੂੰ ਕਾਬੂ ਕਰਦਾ ਹੈ, ਤੇ ਉਸ ਘੋੜੇ ਨੂੰ ਟਰਾਉਂਦਾ ਹੈ। ਤੇ ਉਹ ਆਖਦੇ ਨੇ ਕਿ ਜਿਹੜਾ ਇਹ ਤਬਾ ਦਾ ਤਾਜ਼ੀ ਘੋੜਾ ਹੈ, ਤੇਜ਼ ਰਫ਼ਤਾਰ ਤਬੀਅਤ ਦਾ ਘੋੜਾ ਹੈ, ਇਹਦੇ ਉੱਤੇ ਇਸ਼ਕ ਨੂੰ ਬਿਠਾ ਕੇ ਤੇ ਇਸ ਘੋੜੇ ਨੂੰ ਖੱਬੀ ਝਾੜ ਕੇ, ਉਹ ਹੋਠ ਨੂੰ ਬੰਨ੍ਹ ਕੇ ਰੱਸੀ ਨਾਲ, ਜਿਹੜਾ ਇੱਕ ਤਰੀਕਾ ਹੁੰਦਾ ਹੈ ਘੋੜੇ ਨੂੰ ਕਾਬੂ ਕਰਨ ਦਾ, ਉਹ ਬੰਨ੍ਹ ਕੇ ਤੇ ਇਸ ਨੂੰ ਮੈਦਾਨ ਵਿੱਚ ਛੱਡ ਦਿੱਤਾ ਹੈ। ਵਾਰਿਸ ਸ਼ਾਹ ਫਰਮਾਇਆ ਪਿਆਰਿਆਂ ਦਾ, ਵਾਰਿਸ ਸ਼ਾਹ ਫਰਮਾਇਆ ਪਿਆਰਿਆਂ ਦਾ, ਅਸਾਂ ਮੰਨਿਆ ਮੂਲ ਨਾ ਮੋੜਿਆ ਈ। ਆਖਦੇ ਨੇ ਕਿ ਅਸਾਂ ਆਪਣੇ ਯਾਰਾਂ ਦੀ ਗੱਲ ਮੰਨੀ ਹੈ, ਉਹਨਾਂ ਦੀ ਗੱਲ ਨੂੰ ਤਸਲੀਮ ਕੀਤਾ ਹੈ, ਤੇ ਉਹਨਾਂ ਦੀ ਗੱਲ ਮੰਨ ਕੇ ਇਹ ਕਿੱਸਾ ਛੋਹ ਦਿੱਤਾ ਹੈ। ਅਸਾਂ ਉਹਨਾਂ ਦੀ ਗੱਲ ਨੂੰ ਰੱਦ ਨਹੀਂ ਕੀਤਾ। ਅੱਜ ਦੀ ਇਹ ਕਿਸਤ ਸਾਡੀ ਮੁਕੰਮਲ ਹੋਈ, ਤੇ ਇਨਸ਼ਾਅੱਲਾ ਅਗਲੀ ਕਿਸਤ ਨਾਲ ਇਸ ਤੋਂ ਹੀ ਅੱਗੇ, ਜਿੱਥੇ ਤਖਤ ਹਜ਼ਾਰੇ ਦੀ ਸਿਫਤ ਵਾਰਿਸ ਸ਼ਾਹ ਕਰਦੇ ਨੇ,
ਤੇ ਇਸ ਮੈਦਾਨ ਵਿੱਚ ਅਸੀਂ ਵੀ ਪੀਰ ਵਾਰਿਸ ਸ਼ਾਹ ਦੇ ਨਾਲ ਪੈਰ ਧਰਦੇ ਜਾ ਰਹੇ ਹਾਂ। ਅੱਜ ਵਾਸਤੇ ਇਤਨਾ ਹੀ, ਇਜਾਜ਼ਤ ਦਿਓ। ਰੱਬ ਰਾਖਾ।